ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜੂਨ ਦਿਨ ਹੈਗਾ ਹੈ ਜੀ, ਵੀਰਵਾਰ, ਅਤੇ ਵੀਰਵਾਰ ਨੂੰ ਆਪਾਂ ਜਿਹੜਾ ਆ ਇਹ ਪ੍ਰੋਗਰਾਮ ਸਿਹਤ ਸੰਭਾਲ ਦਾ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਆਪਾਂ ਵੱਖ-ਵੱਖ ਜਿਹੜੇ ਬਿਮਾਰੀਆਂ ਦੇ ਇਲਾਜ ਦੇ ਲਈ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਮੰਗਲਵਾਰ ਨੂੰ ਜੇ ਤੁਸੀਂ ਸਵਾਲ ਪੁੱਛਣਾ ਹੋਵੇ ਤਾਂ ਮੰਗਲਵਾਰ ਨੂੰ 4 ਤੋਂ 5:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜਾ ਆ ਉਸ ਦੇ ਵਿੱਚ ਤੁਸੀਂ ਜਿਹੜਾ ਜੀ ਉਸ ਨੂੰ ਸਵਾਲ ਪੁੱਛ ਸਕਦੇ ਹੋ। ਅਤੇ ਵੀਰਵਾਰ ਨੂੰ ਜਗਵੀਰ ਸਿੰਘ ਜੀ ਆਪਾਂ ਨੂੰ ਜਿਹੜੇ ਆ ਵੱਖ-ਵੱਖ ਬਿਮਾਰੀਆਂ ਦੇ ਜਿਹੜੇ ਇਲਾਜ ਰਹਿ ਜਾਂਦੇ ਆ ਉਸ ਦੇ ਬਾਰੇ ਜਿਹੜੇ ਘਰੇਲੂ ਨੁਸਖੇ ਦੱਸਦੇ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਢਾਲੀਵਾਲ ਬਲਵੰਤ ਮਾਂਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਅਤੇ ਸੰਤ ਸਿੰਘ ਤੇ ਦੇਬਾ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 462 722 7698 ਦੇ ਉੱਤੇ। ਅਤੇ ਆਓ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਜਗਵੀਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਜੇ ਐਗਜ਼ੀਮਾ ਵਾਸਤੇ ਪੁੱਛਦੇ ਸੀਗੇ ਪਿਛਲੇ ਵੀ, ਉਹਦੇ ਵਿੱਚੋਂ ਤੁਸੀਂ ਜਾਂ ਦਰਦ ਜਾਂ ਦਰਦੀ ਜਾਂ ਐਗਜ਼ੀਮਾ ਜੋ ਕੁਛ ਵੀ ਕਹਿੰਦੇ ਹੈਗੇ ਜਾਂ ਰੈਸ਼, ਨਸ਼ਾਦ ਲੈ ਕੇ ਉਹਨੂੰ ਪੀ ਕੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਉਹਦਾ ਮੱਲਮ ਜੀ ਬਣਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਲਸਣ ਦਾ ਰਸ ਲੈ ਕੇ ਜਾਂ 1 ਚਮਚਾ ਉਨਾ ਹੀ, ਜਿੰਨਾ ਲਸਣ ਦਾ ਰਸ ਲੈਣਾ ਉਨਾ ਹੀ ਨਿੰਬੂ ਦਾ ਰਸ ਲੈਣਾ, ਅਤੇ ਉਹਦੇ ਵਿੱਚ ਮੈਂ ਸਮਝਦਾ 10ਵਾਂ ਹਿੱਸਾ ਪਾ ਲੈਣਾ ਹੈਗਾ ਆਪਣੇ ਕੈਰੋਸੀਨ ਆਇਲ, ਮਿੱਟੀ ਦਾ ਤੇਲ ਜਿਹਨੂੰ ਕਹਿੰਦੇ, ਉਹ ਮਿਕਸ ਕਰਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਸੁਹਾਗਾ ਅਤੇ ਜੈਫਲ, ਨਟਮੈਗ ਜਿਹਨੂੰ ਕਹਿੰਦੇ, ਅਤੇ ਗੰਧਕ, ਇਹ ਬਰਾਬਰ ਲੈ ਕੇ ਉਹਦੇ ਵਿੱਚ ਮੈਂ ਨਿੰਬੂ ਨਿਚੋੜ ਕੇ ਉਹਦਾ ਮੱਲਮ ਜੀ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਨਹੀਂ ਤਾਂ ਜੇ ਛੋਟੀ ਮੋਟੀ ਉਹ ਲੱਗਦੀ ਹੈ ਤੁਹਾਨੂੰ ਖੁਰਕਰੀ ਜੀ, ਜਾਂ ਜਿਸ ਤਰ੍ਹਾਂ ਰੈਸ਼ ਜਿਹਾ ਹੋ ਜਾਂਦਾ ਨਿਆਣਿਆਂ ਦੇ, ਉਹ ਹਲਦੀ ਅਤੇ ਸ਼ਹਿਦ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਮਾੜੇ ਨਿਆਣਿਆਂ ਦੇ ਤਾਂ ਆਪਣੇ ਨਿੰਬ ਦਾ ਹੀ ਤੇਲ ਲਗਾ ਲਓ ਤੁਸੀਂ, ਉਹੀ ਵਧੀਆ ਰਹਿੰਦੀ ਹੈਗੀ। ਜਾਂ ਫਿਰ ਹਲਦੀ ਅਤੇ ਆਪਣੇ ਇਕੱਲੀ ਹਲਦੀ ਲਗਾ ਦੇ ਤਾਂ ਵੀ ਠੀਕ ਰਹਿੰਦਾ ਇਹਦੇ ਨਾਲ, ਜੇ ਮਾੜੇ ਵੱਡੇ ਨਿਆਣਿਆਂ ਦੇ ਹੁੰਦਾ ਹੈਗਾ ਉਹਦੇ ਨਾਲ। ਫਿਰ ਆਪਣੇ ਗੰਧਕ, ਰਾਲ ਅਤੇ ਸੁਹਾਗਾ, ਇਹ ਤਿੰਨੇ ਚੀਜ਼ਾਂ ਨਿੰਬੂ ਦੇ ਰਸ ਦੇ ਵਿੱਚ ਮਿਕਸ ਕਰਕੇ ਮੱਲਮ ਬਣਾ ਕੇ ਤੁਸੀਂ ਇਹ ਲਗਾ ਸਕਦੇ ਹੈ। ਜੇ ਥਾਰੇ ਆਪਣੇ ਕੋਈ ਸੋਰਾਇਸਿਸ ਮੰਗਣਾ ਲੱਗਦਾ ਹੈਗਾ, ਜਿਸ ਤਰ੍ਹਾਂ ਪੱਥਾਂ 'ਤੇ ਚਿੱਟੀ ਜੀ, ਜਿਸ ਤਰ੍ਹਾਂ ਸਿਕਰੀ ਜੀ ਹੁੰਦੀ ਹੈ, ਉਸ ਤਰ੍ਹਾਂ ਦੀ ਹੈਗੀ ਉਹ ਜਗ੍ਹਾ 'ਤੇ, ਉਹਨੂੰ ਸੋਰਾਇਸਿਸ ਕਹਿੰਦੇ ਹੈਗੇ। ਉਹਦੇ ਵਿੱਚੋਂ ਤੁਸੀਂ ਲੈਣਾ ਅੱਧਾ ਗਲਾਸ, ਤੁਸੀਂ ਆਪਣੇ ਪਾਣੀ ਦਾ ਲੈ ਕੇ 1 ਟੀਸਪੂਨ ਤੁਸੀਂ ਕੁਟਕੀ ਅਤੇ ਚਰਾਇਤਾ ਪਹਿਲਾਂ ਇੱਕ ਬਰਾਬਰ ਤੁਸੀਂ ਲੈ ਲਓ, ਕੁਟਕੀ ਅਤੇ ਚਰਾਇਤਾ 2 ਇੱਕ ਬਰਾਬਰ ਲੈ ਕੇ ਉਹਨਾਂ ਦਾ 1 ਚਮਚਾ ਤੁਸੀਂ ਅੱਧੇ ਗਲਾਸ ਪਾਣੀ ਮੈਂ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ। ਫਿਰ ਸਵੇਰ ਨੂੰ ਆਪਣੇ ਤੁਸੀਂ ਆਪਣੇ ਪੁਣ ਕੇ ਉਹ ਪੀ ਲੈਣਾ ਹੈਗਾ। ਅਤੇ ਅਗਲੇ ਦਿਨ ਜਿਹੜੀ ਥੱਲੇ ਬੈਠੀ ਵੀ ਸਾਰੀ ਦਵਾਈ ਹੈਗੀ ਗਲਾਸ 'ਚ, ਜਾਂ ਜਿਹੜੀ ਪੁਣੀ ਵੀ ਜਾਂਦੇ, ਉਸੀ ਦੇ ਵਿੱਚ ਤੁਸੀਂ ਅੱਧਾ ਗਲਾਸ ਪਾਣੀ ਦਾ ਹੋਰ ਪਾ ਕੇ ਰੱਖ ਦਿਓ। ਅਗਲੇ ਦਿਨ ਤੁਸੀਂ ਉਹੀ ਪਾਣੀ ਫਿਰ ਵੀ ਲੈਣਾ ਹੈਗਾ। ਫਿਰ ਤੀਸਰੇ ਦਿਨ ਤੁਸੀਂ ਆਪਣੇ ਨਵੀਂ ਦਵਾਈ ਅਤੇ ਨਵਾਂ ਪਾਣੀ, ਇਸ ਤਰ੍ਹਾਂ ਸਟਾਰਟ ਕਰੋ। ਇਹ ਸੋਰਾਇਸਿਸ ਨੂੰ ਠੀਕ ਕਰ ਦਿੰਦਾ ਜੀ। ਜਿਸ ਤਰ੍ਹਾਂ ਦਾਗ ਜੇ ਪੈ ਗਏ ਸਕਿੰਨ ਦੇ ਉੱਤੇ, ਜਿਸ ਤਰ੍ਹਾਂ ਸਿਕਰੀ ਜੀ ਹੁੰਦੀ ਹੈ ਉਸ ਤਰ੍ਹਾਂ ਹੁੰਦੀ ਹੈ, ਉਹਨੂੰ ਸੋਰਾਇਸਿਸ ਕਹਿੰਦੇ ਹੈਗੇ ਜੀ। ਆਪਣੇ ਅਗਰ ਸ਼ੂਗਰ ਵਾਸਤੇ ਪੁੱਛਦੇ ਸੀਗੇ ਐਤਕੀ, ਸ਼ੂਗਰ ਵਾਸਤੇ ਐਤਕੀ ਖਾਸੇ ਇਲਾਜ ਦੱਸ ਦਿੰਦੇ, ਜੋ ਕੁਛ ਨੂੰ ਮਿਲਦਾ ਹੈਗਾ ਉਹ ਆਪਣੇ ਜੀ ਵਰਤ ਲਓ। ਜਾਂ ਸੌਂਫ, ਔਲਾ, ਮੇਥੀ, ਜਾਮਣਾ ਦਾ ਪਾਊਡਰ, ਕਰੇਲੇ ਦਾ ਪਾਊਡਰ ਜਾਂ ਕਰੇਲੇ ਦਾ ਪਾਊਡਰ, ਇਹ ਬਰਾਬਰ ਲੈ ਕੇ ਤੁਸੀਂ ਇਹ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਕੱਥਾ ਅਤੇ ਰਾਈ, ਇਹ ਨਵਾਂ ਨੁਸਖਾ ਹੈਗਾ ਜੀ, ਕੱਥਾ ਅਤੇ ਰਾਈ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ। ਜਾਂ ਉਹਨੇ ਜੇ ਜ਼ਿਆਦਾ ਤੁਸੀਂ ਫਾਇਦਾ ਲੈਣਾ ਹੈਗਾ ਤਾਂ ਕੱਥੇ ਰਾਈ ਵਾਲੇ ਨਾਲ ਤੁਸੀਂ 1 ਚਮਚਾ ਮੇਥੀ ਦਾ ਪਾਣੀ ਮੈਂ ਭਿਓ ਕੇ ਰੱਖ ਦਿਓ ਰਾਤ ਨੂੰ, ਉਹ ਪਾਣੀ ਨਾਲ ਤੁਸੀਂ ਇਹ ਦਵਾਈ ਲਾਓ ਤਾਂ ਬਹੁਤ ਛੇਤੀ ਤੁਹਾਨੂੰ ਫਾਇਦਾ ਹੋ ਜਾਊਗਾ ਜੀ। ਫਿਰ ਸ਼ੂਗਰ ਵਾਲਿਆਂ ਵਾਸਤੇ ਤੁਸੀਂ ਆਪਣੇ ਔਲਿਆਂ ਦਾ ਜੂਸ ਜਿਹੜਾ ਹੁੰਦਾ ਜੀ, ਔਲਿਆਂ ਦਾ ਜੂਸ, ਉਹਦੇ ਵਿੱਚ ਅੱਧਾ ਚਮਚਾ ਤੁਸੀਂ ਆਪਣੇ 5-6 ਘੱਟੋ ਘੱਟ 5-6 ਚਮਚੇ ਤੁਹਾਨੂੰ ਔਲਿਆਂ ਦਾ ਜੂਸ ਚਾਹੀਦਾ ਹੈਗਾ। ਬਦਵਾ ਦਾ ਜਿਹੜੀ ਬੋਤਲ ਮਿਲਦੀ ਹੈ ਉਹਦੇ ਉੱਤੇ ਢੱਕਣ ਲੱਗਿਆ ਵੀ ਹੁੰਦਾ ਉਹਦਾ, ਵੀ ਇੰਨਾ ਤੁਸੀਂ ਪੀਣਾ ਹੈਗਾ ਰੋਜ਼। ਉਹਦੇ ਵਿੱਚੋਂ ਤੁਸੀਂ ਆਪਣੇ ਥੋੜ੍ਹੀ ਜਿਹੀ ਹਲਦੀ ਪਾ ਕੇ, ਚੌਥਾ ਹਿੱਸਾ ਹਲਦੀ ਚਮਚੇ ਦਾ, ਉਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਟਮਾਟਰ ਅਤੇ ਖੀਰਾ, ਕਰੇਲੇ ਦਾ ਜੂਸ ਇਹਦੇ ਵਿੱਚੋਂ ਵਧੀਆ ਰਹਿੰਦਾ ਹੈਗਾ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ ਸੌਂਫ ਪੀ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਜਾਮਣਾ ਦਾ ਰਸ ਮਿਲਦਾ ਉਹ ਲੈ ਸਕਦੇ ਹੈਗੇ, ਨਹੀਂ ਤਾਂ ਜਾਮਣਾ ਦਾ ਸਿਰਕਾ ਦਾ ਪਿਆ ਹੀ ਹੈ ਸਟੋਰ 'ਚ, ਉਹ ਤੁਸੀਂ ਚਮਚਾ ਘੋਲ ਕੇ ਭਾਵੇਂ ਪਾਣੀ ਨਾਲ ਪੀ ਲਿਆ ਕਰੋ, ਗਲੇ ਹਾਜ਼ਮੇ ਹੋ ਜਾਵੇ ਵਾਸਤੇ ਠੀਕ ਹੈਗਾ, ਸ਼ੂਗਰ ਵਾਸਤੇ ਠੀਕ ਹੈਗੀ। ਫਿਰ ਆਪਣੇ ਤੁਸੀਂ ਸਰੋਂ ਵੀ ਆਪਣੇ ਵਿੱਚੋਂ ਯੂਜ਼ ਕਰ ਸਕਦੇ ਜੀ, ਇਹ ਵੀ ਨਵਾਂ ਨੁਸਖਾ ਹੈਗਾ।
ਸਰੋਂ ਨੂੰ ਪੀ ਕੇ ਉਹਦਾ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ ਸ਼ੂਗਰ ਵਾਲੇ। ਤੇ ਜਿਹੜਾ ਹੋਰ ਦੱਸਿਆ ਸੀਗਾ ਉਹਨਾਂ ਨੇ, ਨਾਂ ਭੁੱਲ ਗਿਆ ਮੈਂ ਉਹਨਾਂ ਨੇ ਦੱਸਿਆ ਸੀਗਾ ਨੁਕਸਾ ਇਹ ਜੀ, ਕਰੰਜੂਆ ਦੱਸਿਆ ਸੀਗਾ ਉਹਨਾਂ ਨੇ, ਮੇਥੀ, ਜਾਮਨ ਗੁਠਲੀ, ਚਰੈਤਾ, ਗੁੜਮਾਰ ਬੱਟੀ, ਪਨੀਰ ਡੋਡੀਆ, ਫਿਰ ਨਿੰਬ ਦੇ ਬੀਜ, ਇਹ ਬਰਾਬਰ ਲੈ ਕੇ ਤੁਸੀਂ ਇਹਨਾਂ ਦਾ ਅੱਧਾ ਚਮਚਾ ਤੁਸੀਂ ਯੂਜ਼ ਕਰਨਾ ਹੈਗਾ ਪੀ ਕੇ। ਫਿਰ ਉਹਨੇ ਕੜੀ ਪੱਤੇ ਚੰਗਾ ਰਹਿੰਦਾ ਜੀ ਇਹਦੇ ਵਿੱਚ। ਕੜੀ ਪੱਤਾ ਤਾਂ ਮੋਟਾਪੇ ਨੂੰ ਵੀ ਠੀਕ ਕਰਦਾ ਹੈਗਾ, ਸ਼ੂਗਰ ਵਾਸਤੇ ਹੀ ਫਾਇਦਾ। ਜਿਹਨਾਂ ਨੂੰ ਮੋਤੀਆ ਹੈਗਾ, ਅੱਖਾਂ 'ਚ ਮੋਤੀਆ ਆਉਂਦਾ ਹੈਗਾ, ਉਹ ਵੀ ਆਪਣੇ ਇਹਦੀ ਚਾਹ 'ਚ ਬਣਾ ਕੇ ਪੀ ਸਕਦੇ ਹੈਗੇ। ਗਲੇ ਬਾਲ ਚੜ੍ਹਨੇ ਦੇ ਵਿੱਚ ਆਉਂਦਾ, ਨਜ਼ਰ ਵੀ ਤੇਜ਼ ਕਰਦਾ ਹੈਗਾ ਜੀ ਜਿਹੜਾ ਕੜੀ ਪੱਤਾ ਹੁੰਦਾ, ਇਹ ਯੂਜ਼ ਕਰ ਸਕਦੇ ਹੈਗੇ। ਜਾਂ ਇਹਦੇ ਵਿੱਚ ਤੁਸੀਂ ਹਾਂਜੀ ਇੱਕ ਨੁਕਸਾ ਹੋਰ ਹੈਗਾ, ਤੇਜ਼ ਪੱਤਾ ਲੈਣਾ ਹੈਗਾ 100 ਗ੍ਰਾਮ, ਮੇਥੀ 100 ਗ੍ਰਾਮ, ਇਹ ਵੀ ਸ਼ੂਗਰ ਵਾਲਿਆਂ ਵਾਸਤੇ ਹੈ ਜੀ। ਜਾਮਨ ਦੀ ਗੁਠਲੀ 150 ਗ੍ਰਾਮ, ਬੇਲ ਪੱਤਰ ਜਾਂ ਬੇਲ ਪਾਊਡਰ ਲਿਖਿਆ ਹੁੰਦਾ, ਇਹ ਬਣਿਆ ਬਣਾਇਆ ਮਿਲ ਜਾਂਦਾ, ਹਰੇਕ ਸਟੋਰ 'ਚ ਪਿਆ ਹੈਗਾ ਜੀ, ਉਹ ਤੁਸੀਂ 250 ਗ੍ਰਾਮ ਲੈਣਾ ਹੈਗਾ। ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰਕੇ 1 ਚਮਚਾ ਤੁਸੀਂ ਕੋਸੇ ਪਾਣਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਲਓ। ਅੱਛਾ, ਦੁਪਹਿਰ ਨੂੰ ਤੁਸੀਂ ਆਪਣੇ ਮੂਲੀ ਦਾ ਜੂਸ ਪੀ ਸਕਦੇ ਹੈਗੇ, ਜਿਹਨਾਂ ਨੂੰ ਸ਼ੂਗਰ ਕੰਟਰੋਲ ਨਹੀਂ ਹੁੰਦੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇੱਕ ਹੁੰਦਾ ਜੀ ਅਮਲਤਾਸ, ਇਹ ਵੀ ਨਵੀਂ ਤੁਹਾਨੂੰ ਚੀਜ਼ ਦੱਸਦਾ ਜੀ ਅੱਜ। ਅਮਲਤਾਸ ਉਹਦਾ ਗੁੱਦਾ ਕੱਢ ਕੇ, ਇਹ ਇੰਡੀਆ ਹੋਊਗਾ ਤਾਂ ਜਿਹੜਾ ਇੱਥੇ ਤਾਂ ਨਹੀਂ ਮਿਲਣਾ ਤੁਹਾਨੂੰ ਜੀ। ਜਿਹੜੇ ਇੰਡੀਆ ਸੁਣਦੇ ਹੈਗੇ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਹੈ। ਉਹਦੇ ਮਟਰ ਦੇ ਦਾਣੇ ਜਿੰਨੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ ਤੁਸੀਂ, 2 ਗੋਲੀਆਂ ਸਵੇਰ ਨੂੰ, ਤੁਸੀਂ 2 ਗੋਲੀਆਂ ਸ਼ਾਮ ਨੂੰ, ਉਹਦੀਆਂ ਲੈ ਲਓ ਇਹਦੇ ਵਿੱਚ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਅੱਗੇ ਖਾਂਸੀ ਵਾਸਤੇ ਪੁੱਛਦੇ ਸੀਗੇ, ਉਹਦੇ ਵਾਸਤੇ ਤੁਸੀਂ ਤੁਲਸੀ ਲੈ ਸਕਦੇ ਹੈਗੇ, ਤੁਲਸੀ ਪਾਊਡਰ, ਹਰੜਾਂ ਦਾ ਪਾਊਡਰ ਅਤੇ ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਇਹਦਾ ਅਤੇ ਅੱਧਾ ਚਮਚਾ ਸ਼ਹਿਦ ਦਾ ਮਿਕਸ ਕਰਕੇ ਵਿੱਚ ਇਹ ਤੁਸੀਂ ਆਪਣੇ ਰੋਜ਼ ਲੈਣਾ ਹੈਗਾ ਜੀ। ਅਤੇ ਖੰਘ ਵਾਸਤੇ ਹੋਰ ਹੈਗਾ, ਤੁਸੀਂ ਅੱਧਾ ਚਮਚਾ ਮਲੱਠੀ ਦਾ ਅਤੇ ਸ਼ਹਿਦ ਵਿੱਚ ਮਿਕਸ ਕਰਕੇ ਉਹ ਤੁਸੀਂ ਖਾ ਸਕਦੇ ਹੈਗੇ। ਜਿਹੜੀ ਜੰਮੀ ਵੀ ਬਲਗਮ ਹੈ ਉਹ ਨਿਕਲ ਜਾਂਦੀ ਹੈ ਇਹਦੇ ਨਾਲ। ਖੰਘ ਵਾਸਤੇ ਜਾਂ 10 ਗ੍ਰਾਮ ਤੁਸੀਂ ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ, ਹਰੀਆਂ ਇਲਾਇਚੀਆਂ, 10 ਗ੍ਰਾਮ ਮਗਾਂ ਲੈਣੀਆਂ ਹੈਗੀਆਂ, ਇਹਨਾਂ ਨੂੰ ਪੀਸ ਕੇ ਅੱਧਾ ਚਮਚਾ ਤੁਸੀਂ ਸ਼ਹਿਦ ਪਾ ਕੇ ਤੁਸੀਂ ਉਹ ਚੱਟਣਾ ਹੈਗਾ। ਬਾਕੀ ਮੈਂ ਤਾਂ ਆਪਣੀ ਵਾਈਫ ਨੂੰ ਖਾਂਸੀ ਦੇ ਸੀਗੀ ਜੀ, ਲੰਗਸ ਪ੍ਰੋਬਲਮ, ਜਿਸ ਤਰ੍ਹਾਂ ਇਹਦੇ ਸਕਾਰਕ ਹੋ ਗਿਆ ਸੀਗਾ ਲੰਗਸ ਦੇ ਵਿੱਚ, ਉਹਦੇ ਵਿੱਚ ਤੁਸੀਂ ਆਪਣੇ ਖੰਘ ਨੂੰ ਆਉਂਦੀ ਰਹਿੰਦੀ ਸੀਗੀ। ਜਦ ਇੰਡੀਆ ਗਏ ਸੀਗੇ ਉੱਥੇ ਕਿੱਥੇ ਹੋ ਗਿਆ ਇਹਨੂੰ, 10-15 ਸਾਲ ਦੀ ਗੱਲ ਹੈ, 10-15। ਸਾਰੀ ਦਵਾਈਆਂ ਕਰਕੇ ਦੇਖ ਲਈਆਂ ਜੀ ਅਸੀਂ। ਆਪਣੇ ਦੇਸੀ ਦਵਾਈ ਮੈਂ ਦਿੰਦਾ ਸੀਗਾ, ਡਾਕਟਰ ਦੀ ਵੀ ਦਵਾਈ ਦਿੰਦੇ ਸੀਗੇ, ਦੇਸੀ ਵੀ ਮੈਂ ਆਪਣੀ ਕਰਦਾ ਰਿਹਾ, ਪਰ ਦੇਸੀ ਜਿਹੜੀ ਦੰਦਾ ਘਟ ਜਾਂਦੀ ਸੀਗੀ, ਪੂਰੀ ਕੰਟਰੋਲ ਨਹੀਂ ਸੀ ਹੁੰਦੀ 7-8 ਸਾਲ। ਕੁਦਰਤੀ ਮੈਨੂੰ ਇਲਾਜ ਲੱਭਿਆ ਇਹ ਸਸਤਾ, ਜਮਾਂ ਤੇ ਸੌਖਾ। ਆਪਣੇ ਇੱਕ ਡਾਕਟਰ ਸੀਗਾ, ਉਹਦੀ ਬੁੱਕ ਜੀ ਪੜ੍ਹਦਾ ਸੀਗਾ, ਉਹਦੇ ਵਿੱਚ ਮੈਂ ਚੱਲ ਟਰਾਈ ਕਰਕੇ ਦੇਖ ਲੈਂਦੇ, ਲੱਗਦਾ ਤਾਂ ਹੈ ਨਹੀਂ ਦਿਲ ਨੂੰ, ਪਰ ਮੈਂ ਕਿਹਾ ਚੱਲ ਤੁਸੀਂ ਟਰਾਈ ਕਰਕੇ ਦੇਖ ਲਓ, ਜਾਂ ਹੋਰ ਦਵਾਈਆਂ ਤੇ ਨਹੀਂ ਆਰਾਮ ਆਇਆ ਇਹ ਵੀ ਦੇਖ ਲੈਂਦੇ। ਉਹਨੇ ਲਿਖਿਆ ਹੋਇਆ ਜੀ ਆਪਣੇ ਤ੍ਰਿਫਲਾ ਪਾਊਡਰ, ਤੁਸੀਂ ਲੈ ਕੇ ਉਹਦੇ ਵਿੱਚ ਸ਼ਹਿਦ ਜਾਂ ਪਾ ਕੇ ਜਾਮ ਮੰਗਣਾ ਉਹਨੂੰ ਬਣਾ ਦੇਣਾ, ਉਹਨਾਂ ਕੁ ਸ਼ਹਿਦ ਪਾਉਣਾ ਜਿਸ ਤਰ੍ਹਾਂ ਜਾਮ ਜਾਂ ਬਣ ਜਾਵੇ, ਭਾਵੇਂ ਪਤਲਾ ਵੀ ਬਣ ਜਾਵੇ ਜਾਮ ਤੇ ਥੋੜ੍ਹਾ। ਉਹ ਮੈਂ ਦਿੱਤਾ ਜੀ ਅਕਤੂਬਰ ਤੇ ਮੈਂ ਸਟਾਰਟ ਕਰਿਆ ਸੀਗਾ ਪਿਛਲੇ ਸਾਲ ਜੀ। ਸਿਆਲਾ ਮੈਨੂੰ ਜ਼ਿਆਦਾ ਹੋ ਜਾਂਦੀ ਸੀਗੀ, ਮੈਂ ਅਕਤੂਬਰ ਮਹੀਨੇ ਸਟਾਰਟ ਕਰ ਦਿਆ। ਤੁਸੀਂ ਬਿਲੀਵ ਨਹੀਂ ਕਰਨਾ, ਐਤਕੀ ਸਾਰੇ ਸਿਆਲ ਖੰਘੀ ਹੋਣੀ ਹੈਗੀ ਇਹਦੇ ਨਾਲ। ਨਹੀਂ ਅਸੀਂ ਕੋਈ ਦੇਸੀ ਦਵਾਈਆਂ ਦੀ ਵੀ ਤੇ ਅੰਗਰੇਜ਼ੀ ਦਵਾਈਆਂ ਦੀ ਵੀ ਡਾਕਟਰ ਜਿੰਨਾ ਜ਼ੋਰ ਲਗਾਉਂਦੇ ਸੀਗੇ ਲਗਾ ਹਟੇ, ਹਟਦੀ ਨਹੀਂ ਸੀਗੀ ਇਹਦੀ ਖੰਘ ਆਲ ਦਾ ਟਾਈਮ। ਇਹਦੇ ਨਾਲ ਐਤਕੀ ਸਾਰੇ ਸਿਆਲ ਇਹਨੂੰ ਖੰਘ ਨਹੀਂ ਆਈ ਜੀ, ਹੁਣ ਤੱਕ ਲਈ ਜਾਂਦੀ। ਮੈਂ ਕਿਹਾ ਤੁਸੀਂ ਲਈ ਚੱਲੇ, ਇਹ ਦੇਖ ਲਓ ਜਿਹਨਾਂ ਨੂੰ ਖੰਘ ਆਉਂਦੀ ਹੈ ਇਹ ਵਰਤ ਲਓ, ਵਧੀਆ ਚੀਜ਼ ਹੈਗੀ, ਤਾਰੇ ਪੇਟ ਵਾਸਤੇ ਹੀ ਵਧੀਆ ਚੀਜ਼ ਹੈ। ਤ੍ਰਿਫਲਾ ਤਾਂ 50 ਜਗ੍ਹਾ ਫਾਇਦਾ ਕਰਦਾ ਹੈਗਾ ਜੀ, ਇਹਦਾ ਕੋਈ ਨੁਕਸਾਨ ਨਹੀਂ, ਕਹਿੰਦੇ ਸਸਤਾ ਸੌਦਾ ਹੈਗਾ। $3-4 ਦਾ ਪੈਕਟ ਆ ਜਾਂਦਾ, ਤੁਹਾਨੂੰ ਮਹੀਨਾ ਮੁੱਕਦਾ ਨਹੀਂ, ਉਹ 1.5 ਮਹੀਨਾ। ਉਹ ਤੁਸੀਂ ਆਪਣੇ ਯੂਜ਼ ਕਰਕੇ ਦੇਖ ਲਓ, ਖੰਘ ਵਾਲੇ ਜਿਹੜੇ ਹੈਗੇ ਜੀ ਬਹੁਤ ਵਧੀਆ ਚੀਜ਼ ਹੈ। ਕਹਿੰਦੇ ਅਜਮਾਈ ਕਹਿੰਦੇ ਆਪਣੀ ਵਾਈਫ ਦੀ ਸਾਨੂੰ ਬੈਕ ਫੀਡ ਮੈਂ ਦਿੰਦੇ ਸੀ ਜਿਹਦੇ ਵਾਸਤੇ। ਅੱਛਾ, ਜਿਹਦੇ ਨਾਲ ਫਿਰ ਤੁਸੀਂ ਆਪਣੇ ਜੇ ਤੁਹਾਨੂੰ ਜ਼ਿਆਦਾ ਹੀ ਖੰਘ ਉੱਠਦੀ ਹੈਗੀ ਤਾਂ ਤੁਸੀਂ ਆਪਣੇ ਤੇਲ ਦੀ ਥੋੜ੍ਹਾ ਜਿਹਾ ਨੂਣ ਪਾ ਕੇ, ਥੋੜ੍ਹੀ ਕਾਲੀ ਮਿਰਚ ਪਾ ਕੇ, ਚਾਹੇ ਤਾਂ ਦੇਸੀ ਘੀ ਨਹੀਂ ਪਾ ਲਓ, ਭਾਵੇਂ ਦੇਸੀ ਘੀ ਕੋਸਾ ਜਿਹਾ ਕਰਕੇ, ਚੁਟਕੀ ਕਾਲੀ ਮਿਰਚ ਤੇ ਕਾਲੀ ਹਲਦੀ ਇਹਦੀ ਪਾ ਕੇ ਛਾਤੀ ਤੇ ਉੱਤੇ ਮਾਲਿਸ਼ ਕਰਨੀ ਹੈਗੀ, ਜਿਹਦੇ ਨਾਲ ਇਹ ਵੀ ਹਮਨੇ ਠੀਕ ਕਰ ਦਿੰਦੀ ਇਹ ਖੰਘ ਨੂੰ, ਇਸ ਤਰ੍ਹਾਂ ਥੋੜ੍ਹੀ ਦਬਾ ਦਿੰਦੀ ਹੈਗੀ ਮਾਲਿਸ਼ ਕਰੀ। ਜਾਂ ਫਿਰ ਤੁਹਾਨੂੰ ਜੇ ਜ਼ਿਆਦਾ ਹੀ ਲੱਗਦੀ ਹੈਗੀ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਤਿਲਾਂ ਦਾ ਤੇਲ ਤੇ ਤਾਰ ਪੀਣ ਦਾ ਤੇਲ, ਇਹ ਬਰਾਬਰ ਲੈ ਕੇ ਤੇ ਇਹਦੇ ਵਿੱਚੋਂ ਤੁਸੀਂ ਅੰਦਾਜ਼ੇ ਨਾਲ ਜਿੰਨਾ ਥਰਾ ਲਿਆ ਹੈਗਾ ਉਹਦੇ ਵਿੱਚੋਂ ਮੁਸ਼ਕ ਪੂਜਾ ਪਾ ਲੈਣਾ ਥੋੜ੍ਹਾ ਜਿਹਾ ਕੁੱਟ ਕੇ, ਮੈਂ ਚਿੱਟਾ ਜਿਹਾ ਥਰਾ ਬਣ ਜੂਗਾ। ਸਮੈਲ ਹੀ ਤਾਂ ਇਹ ਆਉਂਦੀ ਹੈ ਪਰ ਆਰਾਮ ਕਰ ਦਿੰਦੀ ਹੈ ਜੀ। ਜਿਸ ਤਰ੍ਹਾਂ ਜਿਹੜੇ ਬੰਦੇ ਨੂੰ ਨਮੋਨੀਆ ਵੀ ਹੋ ਜਾਂਦਾ ਹੈਗਾ, ਉਹਦੇ ਫੇਫੜਿਆਂ ਵਿੱਚ ਕੋਈ ਪ੍ਰੋਬਲਮ ਹੈਗੀ, ਉਹ ਤੁਸੀਂ ਆਪਣੇ ਮਾਲਿਸ਼ ਕਰੋ, ਐਨ ਪਤੇ ਆਪਣੇ ਕੱਪੜਾ ਜਿਹਾ ਲਪੇਟ ਦਿਓ ਵੀ ਹਵਾ ਹੁਵਾ ਨਾ ਲੱਗੇ, ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੀ। ਇਹ ਪੱਕੀ ਅਜਮਾਇਆ ਵਾ ਨੁਕਸਾ ਹੈਗਾ ਸਾਡੇ।
ਜਿਨ੍ਹਾਂ ਨੂੰ ਕਈ ਵਾਰੀ ਊਂ ਲੱਗਦਾ ਹੈਗਾ ਇਸ ਦਮਾ ਜਾ ਕਰਕੇ ਖੰਘ ਜਾਂ ਸਾਹ ਜਾ ਉਹਨਾਂ ਦਾ ਰੁਕਦਾ ਹੈਗਾ, ਇਹ ਨਹੀਂ ਖੰਘ ਲਈ ਆਉਣ ਲੱਗ ਜਾਂਦੀ ਆ ਉਹਨਾਂ ਨੂੰ। ਉਹਦੇ ਵਿੱਚੋਂ ਫਿਰ ਤੁਹਾਨੂੰ ਹੁੰਦੀ ਆ ਬ੍ਰੌਂਕਾਈਟਿਸ ਦੀ ਪ੍ਰੋਬਲਮ। ਬ੍ਰੌਂਕਾਈਟਿਸ ਜਿਹੜੀ ਨਾਲੀ ਹੁੰਦੀ ਆ ਉਹਦੇ ਵਿੱਚੋਂ ਸੁੱਜ ਆ ਜਾਂਦਾ, ਉਹ ਤੁਹਾਨੂੰ ਫਿਰ ਸਾਹ ਲੈਣੇ ਵਾ ਤੇ ਆਪਣੇ ਤਕਲੀਫ ਹੁੰਦੀ ਹੈ, ਫਿਰ ਖੰਘ ਜਿਹੀ ਆਉਂਦੀ ਰਹਿੰਦੀ ਹੈਗੀ। ਕਈ ਵਾਰੀ ਐਂ ਵੀ ਹੋ ਜਾਂਦਾ ਬੰਦੇ ਨੂੰ। ਤਾਂ ਉਹਦੇ ਵਿੱਚ ਤੁਸੀਂ ਲੈਣੀ ਹੈਗੀ ਸੁੰਡ, ਕਾਲੀ ਮਿਰਚੀ ਤੇ ਹਲਦੀ। ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲਓ ਤੇ ਤੁਹਾਨੂੰ ਉਸੇ ਦਿਨ ਪੱਕਾ ਫਰਕ ਪੈ ਜਾਊਗਾ ਜੀ। ਇਹਦੇ ਨਾਲ 100% ਗਰੰਟੀ ਹੈ। ਜੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਹੋਵੇ ਤੁਹਾਨੂੰ ਇੱਕੋ ਦਿਨ 'ਚ ਪਤਾ ਲੱਗ ਜਾਏਗਾ ਵੀ ਹਾਂ ਐਵੇਂ ਦਵਾਈ ਵਰਕ ਕਰ ਰਹੀ ਹੈ। ਕੋਸੇ ਪਾਣੀ ਨਾਲ ਲੈਣੀ ਹੈਗੀ। ਗਲੇ ਠੰਡ ਜਿਸ ਤਰ੍ਹਾਂ ਖੰਘ ਜੇ ਵਾਲੇ ਆ ਜਿਹੜੇ, ਇਹ ਕੋਸੇ ਪਾਣੀ ਦਾ ਯੂਜ਼ ਕਰੇ, ਫਰਿੱਜ ਦਾ ਪਾਣੀ ਨਾ ਯੂਜ਼ ਕਰੇ ਜੀ। ਜਿਹਨਾਂ ਨੂੰ ਚੈਸਟ ਦੀ ਪ੍ਰੋਬਲਮ ਰਹਿੰਦੀ ਇਹ ਆਪਣੇ ਦੂਰ ਰੱਖੇ। ਜਿਹੜੇ ਕਹਿੰਦੇ ਸੀ ਇਹ ਕਬਜ਼ ਰਹਿੰਦੀ ਹੈਗੀ, ਉਹ ਆਪਣੇ ਸਵੇਰ ਨੂੰ ਉੱਠ ਕੇ ਤੁਸੀਂ ਸੰਤਰੇ ਦਾ ਜੂਸ ਕੱਢ ਕੇ ਆਪਣਾ ਘਰ ਤੇ ਵਿੱਚੋਂ ਥੋੜ੍ਹੀ ਕਾਲੀ ਮਿਰਚ ਪਾ ਕੇ ਉਹ ਲੱਗ ਜਾਓ ਪੀਣ, ਉਹ ਹਟ ਜੂਗੀ, ਸਾਰੀ ਕਬਜ਼ ਦੂਰ ਕਰ ਦਿੰਦਾ ਜੀ। ਤੇ ਨਹੀਂ ਤੇ ਤ੍ਰਿਫਲਾ ਪਾਊਡਰ ਤੁਸੀਂ 2 ਚਮਚੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ, ਸਵੇਰ ਨੂੰ ਪਾਣੀ ਉੱਠ ਕੇ ਪੀ ਲਓ। ਹਾੜਾਂ ਦਾ ਮੁਰੱਬਾ ਕਬਜ਼ ਨੂੰ ਦੂਰ ਕਰਨ ਵਾਸਤੇ ਵਧੀਆ ਚੀਜ਼ ਹੈਗੀ। ਬਾਕੀ ਤੁਸੀਂ ਫਰੂਟ ਜ਼ਿਆਦਾ ਖਾਓ, ਅੰਗੂਰ ਖਾਓ, ਅੰਬ ਖਾਓ ਤੇ ਮਣੱਕੇ, ਖਰਬੂਜਾ, ਖੰਜੂਰਾਂ, ਪਪੀਤਾ, ਨਾਸਪਾਤੀਆਂ, ਆਲੂ ਬੁਖਾਰੇ। ਫਿਰ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਤੁਸੀਂ ਖਾਓ। ਜਿਹੜੇ ਫਿੱਗ ਹੁੰਦੇ ਇਹ ਕਬਜ਼ ਨੂੰ ਦੂਰ ਕਰਨ ਵਾਸਤੇ ਵਧੀਆ ਚੀਜ਼ ਹੈ ਜੀ। ਗਲੇ ਸਾਰੇ ਤਾਕਤ ਵੀ ਆ ਜਾਊਗੀ ਅੰਦਰ, ਗਲੇ ਕਬਜ਼ ਵੀ ਦੂਰ ਕਰ ਦਿੰਦੇ ਇਹ। ਇਹਨਾਂ ਨੂੰ ਤੁਸੀਂ ਹੁਣ ਜਿਸ ਫਰੈਸ਼ ਮਿਲਦੇ ਹੈਗੇ ਤੁਹਾਡੇ ਕੈਲੀਫੋਰਨੀਆ ਕਰਨੀ ਤਾਂ ਫਰੈਸ਼ ਹੀ ਮਿਲ ਜਾਂਦੇ ਬਥੇਰੇ, ਉਹ ਖਾ ਲਿਆ ਕਰੋ 2-3। ਜੇ ਨਹੀਂ ਮਿਲਦੇ ਫਰੈਸ਼ ਤਾਂ ਡਰਾਈ ਲੈ ਕੇ ਉਹਨਾਂ ਨੂੰ ਪਾਣੀ ਨਾਲ ਭਿਓ ਦੇਣਾ 2-3 ਫਿੱਗਾਂ ਨੂੰ, ਰਾਤ ਨੂੰ ਜਾਂ ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਖਾ ਲਓ। ਰਾਤ ਨੂੰ 2 ਭਿਓ ਕੇ ਰੱਖਦੇ, ਸਵੇਰ ਨੂੰ ਖਾ ਲਓ। ਗਲੇ ਸਾਰਾ ਆਪਣੇ ਖੂਨ ਖਾਨ ਵੀ ਐਨ ਤਾਜ਼ਾ ਬਣਦਾ ਰਹੇਗਾ, ਗਲੇ ਸਾਰੇ ਕਬਜ਼ ਵੀ ਦੂਰ ਕਰ ਦੂਗਾ। ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਜੇ ਤੁਹਾਨੂੰ ਕਬਜ਼ ਜ਼ਿਆਦਾ ਹੀ ਹੈਗੀ, ਜਿਸ ਤਰ੍ਹਾਂ ਕੋਈ ਇਲਾਜ ਹੀ ਨਹੀਂ ਹੈਗਾ, ਤੁਸੀਂ ਐਂ ਕਰਨਾ ਹੈਗਾ ਇਹਦੇ ਵਿੱਚੋਂ ਜਿੱਦਾਂ ਸੰਡੇ ਹੋਵੇ, ਜਿੱਦਾਂ ਤੁਹਾਨੂੰ ਛੁੱਟੀ ਹੋਵੇ ਵੀ ਤੁਸੀਂ ਕੰਮ ਕਾਰ ਤੇ ਨਹੀਂ ਜਾਣਾ ਹੈਗਾ, ਉਦੋਂ ਤੁਸੀਂ ਐਂ ਕਰਨਾ 5-6 ਚਮਚੇ ਕੈਸਟਰ ਆਇਲ ਦੇ, ਅਰੰਡੀ ਦਾ ਤੇਲ ਜਿਹੜਾ ਹੁੰਦਾ, ਉਹ ਤੁਸੀਂ ਆਪਣੇ ਗਰਮ ਪਾਣੀ ਮਾ ਕੋਸੇ ਜਿਹੇ ਪਾਣੀ ਮਾ ਜਿੰਨਾ ਤੁਸੀਂ ਉਹਨੇ ਪੀ ਸਕਦੇ ਗਰਮ, ਉਹਨਾਂ ਤੁਸੀਂ ਆਪਣੇ ਪਾਣੀ 5-6 ਚਮਚੇ ਤੁਸੀਂ ਉਹਨੇ ਘੋਲ ਲੈਣੇ। ਉਹ ਘੋਲ ਕੇ ਤੁਸੀਂ ਆਪਣੇ ਪੀਣਾ ਹੈਗਾ ਜੀ ਪਾਣੀ। ਰਾਤ ਨੂੰ ਪਾਣੀ ਉਹਨੇ ਪੀ ਕੇ ਪੈ ਜਾਓ ਤੁਸੀਂ ਐਨ ਸਵੇਰ ਨੂੰ, ਜਾਂ ਜੇ ਤੁਸੀਂ ਸਵੇਰ ਨੂੰ ਸਟਾਰਟ ਕਰਨਾ ਤਾਂ ਤੜਕੇ ਵੀ ਸਵੇਰ ਨੂੰ ਜਦ ਉੱਠਦੇ ਜ਼ਿਆਦਾ ਪੀ ਕੇ ਪੈ ਜਾਓ, ਪੀ ਲਓ। ਉਹਦੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਫਿਰ ਕੋਸੇ ਪਾਣੀ ਦਾ ਗਲਾਸ ਪੀ ਲੈਣਾ। ਇੰਨੇ ਵਾਰ ਤੁਹਾਨੂੰ ਐਨ ਖੁੱਲ ਕੇ ਆ ਜਾਊਗੀ ਖਾਣਾ। ਉਹਦੇ ਬਾਅਦ ਤੁਸੀਂ ਆਪਣੇ ਫਿਰ ਅੱਧੇ ਕੁ ਘੰਟੇ ਬਾਅਦ ਫਿਰ ਕੋਸਾ ਪਾਣੀ ਪੀਣਾ। ਤੁਸੀਂ ਜਿੰਨਾ ਦੁਪਹਿਰ ਤੱਕ ਸਮਝ ਲਓ ਕੋਸਾ ਪਾਣੀ ਉਹ ਪੀਣਾ ਹੈਗਾ, ਉਹ ਅੰਦਰ ਤੇ ਸਾਰਾ ਸਾਰਾ ਐਨ ਕਲੀਨ ਕਰ ਦੂਗਾ ਜੀ। ਜਿਹੜਾ ਜੰਮਿਆ ਵਾ ਵੀ ਹੁੰਦਾ ਹੈਗਾ ਉਹ ਵੀ ਆਪਣੇ ਨਿਕਲ ਜੂਗੀ ਸਾਰੀ ਕਬਜ਼। ਇਹ ਤੁਸੀਂ ਆਪਣੇ 2 ਹਫ਼ਤੇ ਲਗਾਤਾਰ ਕਰੋ, ਫਿਰ ਮਹੀਨੇ ਮਾ ਭਾਵੇਂ ਇੱਕ ਵਾਰੀ ਕਰ ਲਓ ਤੁਸੀਂ ਇਹ ਫਾਰਮੂਲਾ, ਉਹ ਐਨ ਵਧੀਆ ਚੀਜ਼ ਕਰ ਦੂਗਾ ਜੀ। ਸਾਰੇ ਆਪਣੇ ਐਂ ਕਬਜ਼ ਕੁਬਜ਼ ਖੋਲ ਦੂਗਾ ਸਾਰੇ ਅੰਦਰ, ਜਿਹੜੀ ਜੰਮਿਆ ਵਾ ਹੁੰਦਾ ਪਖਾਨਾ ਉਹ ਵੀ ਆਪਣੇ ਠੀਕ ਹੋ ਜੂਗਾ ਜੀ ਉਹਦੇ ਨਾਲ। ਅੱਛਾ, ਬਾਕੀ ਜਿਹੜੇ ਬੱਚਿਆਂ ਦੀ ਕਬਜ਼ ਵਾਸਤੇ ਕਹਿੰਦੇ ਸੀਗੇ, ਬੱਚਿਆਂ ਨੂੰ ਜਿਹੜੀ ਕਬਜ਼ ਹੈਗੀ ਉਹ ਵੀ ਆਪਣੇ ਜੇ ਬੱਚੇ ਨੂੰ ਦੇਣਾ ਤਾਂ 1 ਚਮਚਾ ਤੁਸੀਂ ਦੇ ਸਕਦੇ ਹੈਗੇ। ਜੇ 3-4, 5-6, 7-8 ਸਾਲ ਦਾ ਕਹਿੰਦੇ ਸੀਗੇ ਨਿਆਣਾ, 1 ਚਮਚਾ ਤੁਸੀਂ ਆਪਣੇ ਕਸਟਰਲ ਦਾ, ਰੰਡੀ ਦੇ ਤੇਲ ਦਾ ਉਹਨੂੰ ਦੇ ਸਕਦੇ ਹੈ। ਫਿਰ ਨਹੀਂ ਤਾਂ 5-7 ਮਣੱਕੇ ਦੁੱਧ ਮਾ ਉਬਾਲ ਕੇ ਦੇ ਕਰੋ ਨਿਆਣੇ ਨੂੰ, ਤਾਂ ਉਹ ਵਧੀਆ ਚੀਜ਼ ਹੈਗੀ। ਫਿਰ ਗੁਲਕੰਦ ਬਣਿਆ ਬਣਾਇਆ ਤੁਹਾਨੂੰ ਸਟੋਰ 'ਚੋਂ ਮਿਲ ਜੂਗਾ, ਉਹ 2 ਚਮਚੇ ਖਿਲਾ ਦੇ ਉਹਨੂੰ। ਫਿਰ ਪ੍ਰੂਨ ਦਾ ਜੂਸ ਪਿਲਾ ਸਕਦੇ ਹੈਗੇ। ਫਿਰ ਫਲ ਫਰੂਟ ਜਿਸ ਤਰ੍ਹਾਂ ਪਹਿਲਾਂ ਦੱਸਿਆ ਤੁਸੀਂ ਉਹ ਖਿਲਾ ਸਕਦੇ ਹੈਗੇ। ਜੇ ਛੋਟਾ ਹੀ ਬੱਚਾ ਜਮਾਂ ਤੇ ਹੀ ਜਿਸ ਤਰ੍ਹਾਂ ਕਹਿੰਦੇ ਵੀ ਉਹਨੂੰ ਆਉਂਦੀ ਨਹੀਂ ਹੈਗੀ ਟੱਟੀ, ਉਹਦੇ ਆਪਣੇ ਬੱਚੇ ਨੂੰ ਧੁੰਨੀ ਦੇ ਉੱਤੇ ਆਪਣੇ ਥੋੜ੍ਹਾ ਜਿਹਾ ਕੁਆਦ ਦਾ ਗੁੱਦਾ ਲੈਣਾ, ਥੋੜ੍ਹਾ ਜਿਹਾ ਸਾਬਣ, ਉਹ ਲੈ ਕੇ ਬੱਚੇ ਦੇ ਢਿੱਡ ਦੇ ਉੱਤੇ ਮਲ ਦੇਣਾ ਜੀ, ਧੁੰਨੀ ਦੇ ਆਲੇ ਦੁਆਲੇ ਉਹ ਤੁਸੀਂ ਮਲ ਦਿਓ, ਉਹਦੇ ਨਾਲ ਵੀ ਆਪਣੇ ਟੱਟੀ ਆ ਜਾਂਦੀ ਹੈ ਜੀ। ਫਿਰ ਬੱਚਿਆਂ ਨੂੰ ਕਈ ਵਾਰੀ ਜਿਹੜੇ ਛੋਟੇ ਹੁੰਦੇ ਆ ਉਹ ਦੁੱਧ ਉਹਨਾਂ ਦਾ ਬੰਦ ਕਰਕੇ ਤੁਸੀਂ ਬੱਕਰੀ ਦਾ ਦੁੱਧ ਲੱਗ ਜਾਓ ਜੀ ਪਿਲਾਉਣ। ਕਈ ਵਾਰੀ ਬੱਚਿਆਂ ਨੂੰ ਦੁੱਧ ਕਰਕੇ ਹੀ ਕਬਜ਼ ਲੱਗ ਜਾਂਦੀ ਜੀ ਹੁਣ, ਪਰ ਪਤਾ ਨਹੀਂ ਲੱਗਦਾ ਹੈਗਾ। ਬੱਕਰੀ ਦਾ ਦੁੱਧ ਚੇਂਜ ਕਰਕੇ ਤੁਸੀਂ ਦੇਖ ਲਓ, ਉਹਦੇ ਨਾਲ ਵੀ ਉਹਨੇ ਕਈਆਂ ਨੂੰ ਫਰਕ ਪਿਆ ਜੀ। ਇੱਥੇ ਜਿਸ ਤਰ੍ਹਾਂ ਇਲਾਜ ਦੇ ਵਿੱਚ ਬੱਕਰੀ ਦਾ ਦੁੱਧ ਦੇ ਤਾਂ ਉਹਨਾਂ ਦੀ ਕਬਜ਼ ਠੀਕ। ਅਗਲੇ ਬੱਚਿਆਂ ਵਾਸਤੇ ਬੱਕਰੀ ਦਾ ਦੁੱਧ ਹੈ ਵੀ ਵਧੀਆ ਚੀਜ਼ ਹੈ। ਨਹੀਂ ਤਾਂ ਫਿਰ ਅੱਧਾ ਕੁ ਚਮਚਾ ਤੁਸੀਂ ਬਦਾਮ ਰੋਗਨ ਦਾ ਵੀ ਦੁੱਧ ਮਿਲਾ ਕੇ ਤੁਸੀਂ ਛੋਟੇ ਨਿਆਣਿਆਂ ਨੂੰ ਤਾਂ ਦੇ ਸਕਦੇ ਹੈਗੇ। ਅੱਗੇ ਪਿਛਲੇ ਹਫ਼ਤੇ ਪੁੱਛਦੇ ਸੀਗੇ ਦਿਲ ਦੀ ਧੜਕਣ ਕਹਿੰਦੇ ਸੀਗੇ ਵੀ ਤੇਜ਼ ਹੋ ਜਾਂਦੀ ਹੈ, ਵਾਲੀ ਫਾਸਟ ਹੋ ਜਾਂਦੀ। ਉਹ ਤੁਸੀਂ ਅਨਾਰ ਦੇ ਪੱਤੇ ਲੈ ਕੇ ਉਹਨੂੰ ਪਾਣੀ ਨਾਲ ਉਬਾਲ ਕੇ 5-7 ਪੱਤੇ ਲੈ ਲਓ ਅਨਾਰ ਦੇ, ਪਾਣੀ ਨਾਲ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਉਹ ਪੀਓ ਜੀ। ਇਹ ਆਪਣੇ ਦਿਲ ਦੀ ਧੜਕਣ ਨੂੰ ਆਪਣੇ ਠੀਕ ਕਰ ਦਿੰਦਾ ਹੈਗਾ। ਫਿਰ ਗਾਜਰਾਂ ਦੀ ਖੀਰ ਤੁਸੀਂ ਸ਼ੱਕਰ ਪਾ ਕੇ ਖਾਣੀ ਹੈਗੀ ਜੀ। ਗਲੇ ਸਾਰੀ ਖੂਨ ਦੀ ਕਮੀ ਦੂਰ ਹੋ ਜੂਗੀ, ਗਲੇ ਦਿਲ ਦੀ ਧੜਕਣ ਠੀਕ ਹੋ ਜੂਗੀ, ਗਲੇ ਦਿਲ ਨੂੰ ਥੋੜ੍ਹਾ ਤਾਕਤ ਮਿਲੂਗੀ। ਫਿਰ ਔਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਵਾਸਤੇ। ਔਲਾ ਪਾਊਡਰ 1 ਚਮਚਾ ਮਿਸ਼ਰੀ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਜੇ ਔਲਿਆਂ ਦਾ ਜੂਸ ਤੁਸੀਂ ਪੀਓਗੇ ਜਿਸ ਤਰ੍ਹਾਂ 5-6 ਚਮਚੇ ਜੇ ਆਪਣੇ ਨਹੀਂ ਤੁਹਾਡੇ ਕੋਲ ਕੱਪੀ ਹੈਗੀ ਉਹ 5-6 ਚਮਚੇ ਔਲਿਆਂ ਦਾ ਜੂਸ ਸਵੇਰ ਨੂੰ ਐਨ
ਪਹਿਲਾਂ ਫਰੈਸ਼ ਚਾਹ 'ਚ ਪਾਣੀ ਪੀਣੇ ਦੇ ਪਹਿਲਾਂ ਜਦ ਉੱਠਦੇ ਜਦ ਹੀ ਤੁਸੀਂ ਆਉਂਦੇ ਪੀ ਲਓ ਉਹ ਘੋਲ ਕੇ ਪਾਣੀ 'ਚ ਉਹ ਵੀ ਆਉਂਦੇ ਵਧੀਆ ਚੀਜ਼ ਰਹਿੰਦੀ ਹੈ ਦਿਲ ਵਾਸਤੇ। ਗਲੇ ਕੋਲੈਸਟਰੋਲ ਨੂੰ ਵੀ ਠੀਕ ਕਰਦਾ ਹੈਗਾ ਉਹ ਜਿਹਨਾਂ ਦੇ ਕੋਲੈਸਟਰੋਲ ਹੈ ਉਹ ਵੀ ਲੈ ਸਕਦੇ ਹੈਗੇ। ਦਿਲ ਦੀ ਧੜਕਣ ਵਾਸਤੇ ਲੈ ਸਕਦੇ ਹੈਗੇ। ਅਗਲੇ ਫਿਰ ਲੀਚੀਆਂ ਦਾ ਵਧੀਆ ਰਹਿੰਦਾ, ਲੀਚੀਆਂ ਖਾਓ ਅੱਜ ਕੱਲ੍ਹ। ਫਿਰ ਬ੍ਰਹਮੀ ਪਾਊਡਰ 20 ਗ੍ਰਾਮ ਲੈਣਾ ਹੈਗਾ, ਤ੍ਰਿਫਲਾ ਪਾਊਡਰ 60 ਗ੍ਰਾਮ, ਕਾਲੀ ਮਿਰਚਾਂ 5 ਗ੍ਰਾਮ। ਇਹ ਤੁਸੀਂ ਲੈ ਕੇ 1 ਚਮਚਾ ਤੁਸੀਂ ਆਪਣੇ ਰੋਜ਼ ਲੈ ਕਰੋ। ਇਹ ਵੀ ਦਿਲ ਦੀ ਧੜਕਣ ਵਾਸਤੇ ਤੇ ਦਿਮਾਗੀ ਕਮਜ਼ੋਰੀ ਵਾਸਤੇ ਦੋਵਾਂ ਨੂੰ ਠੀਕ ਕਰ ਦਿੰਦਾ ਹੈਗਾ। ਫਿਰ ਤੁਸੀਂ ਆਪਣੇ ਲੈ ਸਕਦੇ ਹੋ ਸੌਗੀ ਲੈ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਸੌਗੀ ਨੂੰ ਤੁਸੀਂ ਗੁਲਾਬ ਜਲ ਦੇ ਵਿੱਚੋਂ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਆਉਂਦੇ ਉਹ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਬਾਕੀ ਆਪਣੇ ਲਕੋਰੀ ਵਾਸਤੇ ਪੁੱਛਦੇ ਸੀਗੇ ਪਿਛਲੇ ਵੀ ਗਏ, ਉਹ ਆਪਣੇ 1 ਚਮਚਾ ਤੁਸੀਂ ਤੀਰਾ ਗੋਂਦ ਲੈਣਾ ਹੈਗਾ, ਉਹ ਤੁਸੀਂ ਪਾਣੀ ਨੂੰ ਭਿਓ ਕੇ ਰੱਖ ਦਿਓ ਰਾਤ ਨੂੰ, ਸਵੇਰ ਨੂੰ ਸ਼ੱਕਰ ਮਿਲਾ ਕੇ ਤੁਸੀਂ ਖਾ ਲਓ। ਇਹ ਲਕੋਰੀਏ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਮੂੰਗੀ ਦੀ ਦਾਲ ਜਿਹੜੀ ਹਰੀ ਮੂੰਗੀ ਹੁੰਦੀ ਉਹਦੀ ਦਾਲ ਦੀ ਤੁਸੀਂ ਆਪਣੇ ਆਟਾ ਬਣਾ ਕੇ ਮੂੰਗੀ ਦੀ ਦਾਲ ਦਾ ਆਟਾ ਲੈ ਕੇ ਉਹਦੀ ਪੰਜੀਰੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਲਕੋਰੀਏ ਵਾਲੇ ਵਾਸਤੇ। ਉਹ ਵੀ ਵਧੀਆ ਚੀਜ਼ ਹੈ ਸਾਰੇ ਵਾਸਤੇ। ਫਿਰ ਨਹੀਂ ਤਾਂ ਮਲੱਠੀ, ਮਿਸ਼ਰੀ ਤੇ ਕਿੱਕਰ ਦੇ ਤੁੱਕੇ ਇਹ ਸਟੋਰਾਂ ਮਿਲ ਜਾਂਦੇ ਜੀ, ਸਾਡੇ ਕਨੇ ਤਾਂ ਮਿਲ ਜਾਂਦੇ ਇਹ ਕਿੱਕਰ ਦੇ ਤੁੱਕੇ ਜਿਹੜੇ ਹੁੰਦੇ। ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਤੁਸੀਂ ਆਪਣੇ ਲੈ ਕਰੋ, ਖਾਲੀ ਪੇਟ ਲੈਣਾ ਹੈਗਾ ਜੀ। ਇਹ ਵੀ ਲਕੋਰੀ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਔਲੇ ਦਾ ਜੂਸ ਤੁਸੀਂ ਲੈ ਸਕਦੇ ਹੈਗੇ, ਜਿੰਨਾ ਪਹਿਲਾਂ ਦੱਸਿਆ ਸਾਨੂੰ 5-6 ਚਮਚੇ ਔਲੇ ਦਾ ਜੂਸ ਤੇ 1 ਚਮਚਾ ਵਿੱਚੋਂ ਸ਼ਹਿਦ ਮਿਲਾ ਕੇ ਲੈਣਾ ਹੈਗਾ ਇਹਦੇ ਵਿੱਚ, ਜਿਨ੍ਹਾਂ ਨਾਲ ਲਕੋਰੀਆ ਹੋਇਆ ਵਾ ਹੈਗਾ ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਅੱਧਾ ਚਮਚਾ ਤੁਸੀਂ ਜੀਰੇ ਦਾ ਤੇ 1 ਚਮਚਾ ਤੁਸੀਂ ਤੁਲਸੀ ਦੇ ਰਸ ਦਾ ਇਹ ਪਾਣੀ ਮੈਂ ਘੋਲ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਦਵਾਈ ਲੈਣੀ ਹੈਗੀ ਤੁਸੀਂ ਬੰਸ ਲੋਚਨ ਤੇ ਨਾਗ ਕੇਸਰ ਤੇ ਛੋਟੀ ਇਲਾਇਚੀ, ਇਹ ਬਰਾਬਰ ਲੈ ਕੇ ਤੁਸੀਂ ਤਿੰਨੇ ਚੀਜ਼ਾਂ ਤੇ ਵਿੱਚੋਂ ਉਸ ਤੇ ਜੇ 50-50 ਗ੍ਰਾਮ ਲਈਆਂ ਤੁਸੀਂ ਤਿੰਨੇ ਚੀਜ਼ਾਂ ਤਾਂ ਵਿੱਚੋਂ ਤੁਸੀਂ 100 ਗ੍ਰਾਮ ਇਹਦੇ ਮਿਸ਼ਰੀ ਮਿਲਾ ਲੈਣੀ ਹੈਗੀ। ਫਿਰ 1 ਚਮਚਾ ਸਵੇਰ ਨੂੰ ਤੁਸੀਂ 1 ਚਮਚਾ ਸ਼ਾਮ ਨੂੰ ਇਹ ਦੁੱਧ ਦੇ ਨਾਲ ਲੈ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਨਹੀਂ ਤਾਂ ਉਹਨੇ ਤੁਸੀਂ ਥੋੜ੍ਹਾ ਜਿਹਾ ਆਪਣੇ ਜਿਹੜਾ ਕੇਲਾ ਹੁੰਦਾ ਉਹਨੂੰ ਚੀਰ ਕੇ ਘੀ ਦੇ ਵਿੱਚੋਂ ਭੁੰਨ ਕੇ 1 ਕੇਲੇ ਨੂੰ ਥੋੜ੍ਹਾ ਘੀ ਫਰਾਈ ਪੈਨ ਮਾ ਪਾ ਕੇ ਇੱਕ ਉੱਪਰ 'ਤੇ ਕੇਲਾ ਕੱਟ ਕੇ ਪਾ ਲਓ, ਉਹ ਖਾ ਕੇ ਉੱਪਰ 'ਤੇ ਕੋਸਾ ਦੁੱਧ ਪੀ ਲਓ। ਇਹ ਵੀ ਉਹਨੇ ਠੀਕ ਹੈ ਜੀ ਲਕੋਰੀਏ ਵਾਸਤੇ। ਫਿਰ ਕਾਲੇ ਛੋਲੇ ਤੇ ਮਿਸ਼ਰੀ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਜੀ। ਨਹੀਂ ਤਾਂ ਤੁਹਾਨੂੰ ਬਣੀ ਬਣਾਈ ਦਵਾਈ ਉਹ ਮਿਲ ਜੂਗੀ ਜੇ ਤੁਸੀਂ ਨਹੀਂ ਕੁਝ ਵੀ ਕਰਨਾ ਹੈਗਾ। ਇਹਦੇ ਵਿੱਚੋਂ ਤੁਸੀਂ ਸਵਰਨ ਮਾਲਣੀ ਬਸੰਤ ਇਹ ਆਯੁਰਵੈਦਿਕ ਦਵਾਈ ਹੈਗੀ ਜੀ। ਸਵਰਨ ਮਾਲਣੀ ਬਸੰਤ ਕਿਸੇ ਕਿਸਮ ਦਾ ਲਕੋਰੀਆ ਹੋਵੇ, ਚਿੱਟਾ ਹੋਵੇ, ਲਾਲ ਹੋਵੇ, ਉਹਨੂੰ ਠੀਕ ਕਰ ਦਿੰਦਾ ਜੀ। ਜਿਸ ਤਰ੍ਹਾਂ ਦਵਾਈ ਦੀ ਸ਼ੀਸ਼ੀ ਦੇ ਉੱਤੇ ਲਿਖਿਆ ਹੋਇਆ ਉਸ ਤਰ੍ਹਾਂ ਤੁਸੀਂ ਉਹ ਖੁਰਾਕ ਲੈਣੀ ਹੈਗੀ। ਜੇ ਕੋਈ ਬਿਮਾਰੀ ਦੀ ਪ੍ਰੋਬਲਮ ਹੋਏ ਉਹ ਵੀ ਠੀਕ ਕਰ ਦਿੰਦੀ ਹੈਗੀ। ਸਿਰ ਦਰਦ ਹੋਵੇ, ਢੂਹੀ ਮੇਂ ਦਰਦ ਹੋਵੇ, ਜਿਸ ਤਰ੍ਹਾਂ ਜਨਾਨੀਆਂ ਦੇ ਹੋਣ ਲੱਗ ਜਾਂਦਾ ਉਹ ਵੀ ਇਹ ਦਵਾਈ ਠੀਕ ਕਰ ਦਿੰਦੀ ਹੈਗੀ ਜੀ। ਇਹ ਜਿਹੜੇ ਕਹਿੰਦੇ ਸੀਗੇ ਸੋਜ ਹੈਗੀ ਪਿੰਡੇ ਦੇ ਉੱਤੇ ਉਹ ਆਪਣੇ ਤੁਸੀਂ ਹਲਦੀ ਵੀ ਟਰਾਈ ਕਰ ਸਕਦੇ ਹੈਗੇ। ਇਹਦੇ ਵਿੱਚ 1 ਕੱਪ ਲੈ ਲਓ ਤੁਸੀਂ ਪਾਣੀ ਦਾ, ਉਹਦੇ ਵਿੱਚੋਂ 5-7 ਮਣਕੇ ਪਾ ਕੇ ਉਬਾਲ ਲਓ ਉਹਨੂੰ ਤੇ ਵਿੱਚੋਂ ਤੁਸੀਂ ਜਾਂ 2 ਚਮਚੇ ਤੁਸੀਂ ਧਨੀਏ ਦੇ ਮਣਕਾ ਪਾਣੀ ਨਾਲ ਉਬਾਲ ਕੇ ਉਹਦੇ ਵਿੱਚ ਅੱਧਾ ਚੁਟਕੀ ਤੁਸੀਂ ਹਲਦੀ ਦੀ ਪਾ ਕੇ ਅੱਧਾ ਚਮਚਾ ਹਲਦੀ ਦਾ ਪਾ ਕੇ ਉਹ ਤੁਸੀਂ ਪੀਓ। ਉਹ ਤੁਸੀਂ ਇਹ ਸੋਜ ਨੂੰ ਪਿੰਡੇ ਦੀ ਸੋਜ ਨੂੰ ਉਤਾਰ ਦਓ ਜੀ। ਮਣਕਾ ਤੇ ਧਨੀਆ ਤੇ ਹਲਦੀ ਇਹ ਪਾਣੀ ਨਾਲ ਉਬਾਲ ਕੇ ਚੰਗੀ ਤਰ੍ਹਾਂ 10 ਮਿੰਟ ਜਿਸ ਤਰ੍ਹਾਂ ਚਾਹ ਉਬਾਲਦੇ ਆਪਾਂ ਉਹ ਉਸ ਤਰ੍ਹਾਂ ਪੀਣਾ ਹੈਗਾ ਜੀ। ਜਾਂ ਤੁਸੀਂ ਇਹਦੇ ਵਿੱਚੋਂ ਤੁਸੀਂ ਮਹਾਯੋਗਰਾਜ ਗੂਗਲ ਦੀਆਂ ਗੋਲੀਆਂ ਉਹ ਤੁਸੀਂ ਲੈ ਸਕਦੇ ਹੈਗੇ। 2 ਸਵੇਰ ਨੂੰ ਲੈ ਲਈਆਂ, 2 ਸ਼ਾਮ ਨੂੰ। ਜੇ ਮਹਾਯੋਗਰਾਜ ਦੀਆਂ ਨਹੀਂ ਮਿਲੀਆਂ ਕਈ ਸਟੋਰਾਂ 'ਚ ਇੱਥੇ ਯੋਗਰਾਜ ਗੂਗਲ ਦੀਆਂ ਹੀ ਹੈਗੀਆਂ ਉਹ ਤੁਸੀਂ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਉਹਨੇ ਪਸੀਨਾ ਆਉਂਦਾ ਹੈਗਾ ਹੱਥਾਂ ਪੈਰਾਂ ਨੂੰ ਉਹ ਤੁਸੀਂ ਆਪਣੇ ਔਲੇ ਪਾਣੀ ਦੇ ਵਿੱਚੋਂ ਉਬਾਲ ਕੇ ਉਹਦੇ ਵਿੱਚੋਂ ਤੁਸੀਂ ਆਪਣੇ ਹੱਥ ਡੁਬਾਉਣੇ ਹੈਗੇ। ਜਿਹੜੇ ਕਹਿੰਦੇ ਹੱਥ ਨੂੰ ਬਾਹਲਾ ਪਸੀਨਾ ਆਉਂਦਾ ਹੈਗਾ ਇਹ ਆਪਣੇ ਤੁਸੀਂ ਲੈ ਸਕਦੇ ਹੈਗੇ। ਆਪਣੇ 1 ਚਮਚਾ ਔਲਿਆਂ ਦਾ ਚੂਰਨ ਤੇ 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਤੁਸੀਂ ਲੈ ਸਕਦੇ ਹੈਗੇ। ਖਾਣਾ ਹੈਗਾ ਜੀ ਇਹ ਖਾਣਾ ਹੈਗਾ। ਅੱਛਾ ਨਹੀਂ ਤਾਂ ਬੈਂਗਣਾ ਦਾ ਰਸ ਕੱਢ ਕੇ ਉਹ ਤੁਸੀਂ ਥੈਲੀਆਂ ਤੇ ਮਲ ਲਓ, ਉਹਦੇ ਨਾਲ ਵੀ ਪਸੀਨਾ ਤੁਹਾਨੂੰ ਘੱਟ ਜੂਗਾ ਜੀ ਆਣ ਤੇ। ਫਿਰ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈ, ਔਲੇ ਦਾ ਜੂਸ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗਾ। ਫਿਰ ਨਹੀਂ ਤਾਂ ਤੁਸੀਂ ਆਪਣੇ ਨਾਰੀਅਲ ਦੀ ਗਿਰੀ, ਸੁੱਕੀ ਗਿਰੀ, ਨਾਰੀਅਲ ਸੁੱਕਾ ਨਾਰੀਅਲ ਗਿਰੀ ਹੁੰਦੀ 50 ਗ੍ਰਾਮ, ਲਸਣ 50 ਗ੍ਰਾਮ, ਅਜਵਾਇਣ 50 ਗ੍ਰਾਮ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ 1 ਚਮਚਾ ਰੋਜ਼ ਖਾਣਾ ਹੈਗਾ ਜੀ। ਇਹ ਵੀ ਜਿਹੜਾ ਜ਼ਿਆਦਾ ਪਸੀਨਾ ਆਉਂਦਾ ਉਹ ਠੀਕ ਕਰ ਦੂਗਾ ਜੀ। ਜਿਹੜੇ ਕਹਿੰਦੇ ਸੀਗੇ ਅਲਸਰ ਹੋਇਆ ਵਾ ਅਲਸਰ ਦੇ ਵਿੱਚ ਤੁਸੀਂ ਆਪਣੇ ਕੇਲਾ ਲੈ ਕੇ ਪੱਕਿਆ ਵਾ ਕੇਲਾ ਲੈ ਕੇ ਕੱਚਾ ਕੇਲਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਵਿੱਚੋਂ 2 ਚਮਚੇ ਤੁਸੀਂ ਤੁਲਸੀ ਦਾ ਰਸ ਮਿਕਸ ਕਰਕੇ ਉਹ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ ਤੁਸੀਂ। ਜਾਂ ਨਹੀਂ ਤਾਂ ਫਿਰ ਉਹਨੇ ਪੱਕਾ ਵਾ ਕੇਲਾ ਤੁਸੀਂ ਦੁੱਧ ਨਾਲ ਘੋਟ ਕੇ ਉਹ ਪੀ ਲਿਆ ਕਰੋ, ਉਹ ਵੀ ਅਲਸਰ ਵਾਸਤੇ ਠੀਕ ਹੈਗੀ। ਫਿਰ ਤੁਸੀਂ ਇਹਦੇ ਵਿੱਚ ਤੁਸੀਂ ਐਲੋਵੀਰੇ ਦਾ ਜੂਸ ਜਾਂ ਐਲੋਵੀਰਾ ਖਾ ਸਕਦੇ ਐਲੋਵੀਰਾ ਦਾ ਜੂਸ ਪੀ ਸਕਦੇ ਹੈਗੇ। ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ, ਗਾਜਰਾਂ ਦਾ ਜੂਸ, ਲੌਕੀ ਦਾ ਜੂਸ, ਤਰਬੂਜ, ਪੇਠੇ ਦੀ ਮਠਿਆਈ ਖਾਓ ਵਧੀਆ।
ਕੇਲਾ, ਆਲੂ, ਪੱਤਾ ਗੋਭੀ, ਅਨਾਰ, ਪਪੀਤਾ, ਅੰਗੂਰ, ਸੰਤਰਾ, ਇਹ ਸਾਰੀਆਂ ਚੀਜ਼ਾਂ ਅਲਸਰ ਵਾਸਤੇ ਠੀਕ ਕਰਦੀਆਂ ਜੀ। ਇਹਦੇ ਅਲਸਰ ਵਾਸਤੇ ਜਿਹੜੇ ਫਾਸਟ ਫੂਡ ਹੈ ਉਹ ਬੰਦ ਕਰ ਦਿਓ ਅਤੇ ਆਪਣੇ ਘਰ ਖਿਚੜੀ ਖੁਚੜੀ ਬਣਾ ਕੇ ਖਾਓ। ਤੁਸੀਂ ਪੱਤਾ ਗੋਭੀ ਖਾਓ, ਬਾਥੂ, ਇਹ ਸਾਰੀਆਂ ਚੀਜ਼ਾਂ। ਫਿਰ 2 ਚਮਚੇ ਸਾਤੇ ਇਸਬਗੋਲ ਦੇ ਲੈ ਕੇ ਉਹਦੇ ਵਿੱਚ ਥੋੜ੍ਹਾ ਦੁੱਧ ਪਾ ਕੇ ਦਹੀਂ ਪਾ ਕੇ ਉਹ ਤੁਸੀਂ ਖਾ ਸਕਦੇ ਆ। ਇਹ ਪੇਟ ਦੀ ਬਿਮਾਰੀਆਂ ਨੂੰ ਠੀਕ ਕਰ ਦਿੰਦਾ ਹੈਗਾ। ਇਹਦੇ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਆਪਣੇ ਚੁਟਕੀ 2 ਚੁਟਕੀ ਮਲੱਠੀ ਪੀ ਕੇ ਵੀ ਪਾ ਸਕਦੇ ਹੈਗੇ। ਇਹਦੇ 'ਚ 2 ਚਮਚੇ ਸਾਤੇ ਇਸਬਗੋਲ, 1 ਚੁਟਕੀ ਉਹਨੇ ਮਲੱਠੀ ਦੀ ਪਾ ਕੇ ਦਹੀਂ ਪਾ ਕੇ ਭਾਵੇਂ ਇਹ ਖਾ ਲਓ, ਇਹ ਠੀਕ ਕਰ ਦੂਗਾ। ਫਿਰ ਪੁਦੀਨਾ ਦੀ ਚਾਹ ਤੁਸੀਂ ਵਧੀਆ ਕੰਮ ਕਰਦੀ ਹੈਗੀ, ਜਾਂ ਨਹੀਂ ਥੋੜ੍ਹਾ ਪੁਦੀਨਾ, ਤੁਲਸੀ ਜਾਂ ਮਲੱਠੀ ਇਹ ਪਾ ਕੇ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਵਿੱਚੋਂ ਜਿਹੜੇ ਕਹਿੰਦੇ ਵੀ ਕੁੜੀ ਹਕਲਾ ਕੇ ਬੋਲਦੀ ਹੈਗੀ ਉਹ ਉਹਨੇ ਬੋਲਣ ਨੂੰ ਤਕਲੀਫ ਰਹਿੰਦੀ ਹੈਗੀ। ਇੱਕ ਤਾਂ ਉਹਨਾਂ ਦੇ ਤੇਜ਼ ਪੱਤੇ ਹੁੰਦੇ ਇਹ ਤੇਜ਼ ਪੱਤੇ ਮੂੰਹਾਂ ਪਾ ਕੇ ਆਪਣੇ ਥੋੜ੍ਹੇ ਥੋੜ੍ਹੇ ਚੂਸਦੇ ਰਹੇ ਉਹਨੂੰ, ਉਹਦੇ ਨਾਲ ਆਪਣੇ ਠੀਕ ਹੋ ਜਾਂਦੀ ਹੈ ਹਕਲਾਹਟ ਹੁੰਦੀ ਹੈ। ਜਾਂ ਫਿਰ ਅਕਰਕਰਾ ਪਾਊਡਰ ਲੈ ਕੇ ਜੀਭ ਤੇ ਬੁਰਸ਼ ਨਾਲ ਆਪਣੇ ਜੀਭ ਤੇ ਮਲ ਕੇ ਪਾਣੀ ਬਾਹਰ ਨੂੰ ਕੱਢ ਦੇਣਾ ਹੈਗਾ। ਇਹਦੇ ਨਾਲ ਆਪਣੇ ਫਰਕ ਪੈ ਜਾਊਗਾ ਉਹਦੇ ਬੋਲਣੇ ਨੂੰ। ਫਿਰ ਅਨਾਰ ਦਾ ਜੂਸ ਉਹਨੂੰ ਸਵੇਰ ਸਾਂਝ ਪਿਲਾਉਣਾ ਹੈਗਾ ਜੀ। ਫਿਰ ਖੀਰੇ ਦੇ ਬੀਜ ਜਿਹੜੇ ਹੁੰਦੇ, ਖੀਰੇ ਦੇ ਬੀਜ ਉਹ ਤੁਸੀਂ 1 ਚਮਚਾ ਸਵੇਰ ਨੂੰ ਉਹਨੂੰ ਖਿਲਾਉਣਾ ਹੈਗਾ। ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਰੋਟੀ ਖਾ ਕੇ ਬਾਥਰੂਮ ਜਾਂਦਾ ਹੈਗਾ, ਉਹ ਲੈਣਾ ਹੈਗਾ ਧਨੀਆ। ਤੁਸੀਂ ਲੈਣਾ ਹੈਗਾ ਜੀ, ਜੇ 100 ਗ੍ਰਾਮ ਧਨੀਆ ਲਿਆ ਹੈਗਾ ਤਾਂ ਵਿੱਚੋਂ ਤੁਸੀਂ 25 ਜਾਂ ਐਂ ਕਰੋ ਤੁਸੀਂ 25 ਗ੍ਰਾਮ ਤੁਸੀਂ ਆਪਣੇ ਕਾਲਾ ਨੂਣ ਪਾ ਲੈਣਾ ਹੈਗਾ। 100 ਗ੍ਰਾਮ ਧਨੀਆ, 25 ਗ੍ਰਾਮ ਕਾਲਾ ਨੂਣ, ਬਸ 2 ਚੀਜ਼ਾਂ ਮਿਕਸ ਕਰਨੀਆਂ ਹੈਗੀਆਂ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਸ਼ਾਮ ਨੂੰ ਐਂ ਖਾਓ ਤੁਸੀਂ, ਇਹਦੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਜਾਂ ਫਿਰ ਉਹਨੂੰ ਤੁਸੀਂ ਲੈਣੀ ਹੈਗੀ ਕੂੜਾ ਛਾਲ, ਇਹ ਦਵਾਈ ਦਾ ਨਾਮ ਹੈਗਾ ਜੀ, ਕੂੜਾ ਛਾਲ ਜਾਂ ਕੂੜਾ ਸੱਕ ਐਂ ਲਿਖਿਆ ਹੋਊਗਾ ਉਹਦੇ ਉੱਤੇ। ਇਹ ਤੁਸੀਂ ਆਪਣੇ 2 ਚਮਚੇ ਦਹੀਂ ਦੇ ਵਿੱਚੋਂ ਪਾ ਕੇ ਖਾਣੇ ਹੈ ਜੀ। ਅੱਛਾ, ਉਹਦੇ ਬਾਅਦ ਤੁਸੀਂ ਜਿਹੜੀ ਫਿਰ ਨਹੀਂ ਤਾਂ ਅੰਬ ਦੇ ਵਿੱਚੋਂ ਤੇ ਜਿਹੜੀ ਗੁਠਲੀ ਦੇ ਵਿੱਚੋਂ ਗੁਠਲੀਆਂ ਜੀ ਨਿਕਲਦੀਆਂ ਨੇ, ਗੁਠਲੀ ਨੂੰ ਭੰਨ ਕੇ ਦੇਖੋ ਵਿੱਚੋਂ ਤੇ ਤੁਹਾਨੂੰ ਤਾਜ਼ੀਆਂ ਹਰੀਆਂ ਜੀ ਗੁਠਲੀਆਂ ਲੱਭੂਗੀਆਂ ਉਹਦੇ ਵਿੱਚੋਂ। ਉਹ ਤੁਸੀਂ ਆਪਣੇ ਉਹਦੀ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਖਿਲਾ ਦੇ ਕਰੋ। ਇਹਦੇ ਨਾਲ ਸਾਰੇ ਆਪਣੇ ਇਹ ਵੀ ਠੀਕ ਹੋ ਜਾਂਦੀ ਹੈਗੀ, ਸਾਰੇ ਆਪਣੇ ਖੂਨ ਵੀ ਆਉਂਦਾ ਹੈਗਾ ਟੱਟੀਆਂ 'ਚ, ਤਾਂ ਉਹ ਵੀ ਠੀਕ ਹੋ ਜਾਂਦਾ ਜੀ। ਇਹਦੇ ਨਾਲ ਜਿਹੜੀ ਬੜੀ ਨਾਲੀ ਹੁੰਦੀ ਆ ਆਪਣੇ ਉਹਦੇ ਵਿੱਚੋਂ ਕੋਈ ਜ਼ਖਮ ਹੋਵੇ ਉਹ ਆਪਣੇ ਠੀਕ ਹੋ ਜਾਂਦਾ ਜੀ। ਫਿਰ ਆਪਣੇ ਤੁਸੀਂ ਦਹੀਂ ਦੇ ਵਿੱਚੋਂ ਪਾ ਕੇ ਹਿੰਗ ਵੀ ਤੁਸੀਂ ਖਾ ਸਕਦੇ ਹੈਗੇ। ਹਿੰਗ ਲੱਸੀ ਦੇ ਵਿੱਚੋਂ ਥੋੜ੍ਹੀ ਹਿੰਗ ਦੀ ਚੁਟਕੀ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। 1 ਚੁਟਕੀ ਬਹੁਤ ਹੈ। ਨਹੀਂ ਤਾਂ ਤੁਸੀਂ ਆਪਣੇ 1 ਛੁਹਾਰਾ ਲੈਣਾ ਹੈਗਾ, ਉਹਦੀ ਗਿੱਟ ਕੱਢ ਲੈਣੀ ਹੈ। ਉਹਦੇ ਵਿੱਚ ਫਿਰ ਲੌਂਗ, ਸੌਂਫ, ਖੁਰਾਸਾਨੀ, ਜਵੈਣ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਲੌਂਗ, ਸੌਂਫ, ਖੁਰਾਸਾਨੀ, ਜਵੈਣ, ਇਹ ਤਿੰਨੇ ਬਰਾਬਰ ਲੈ ਕੇ ਉਹਨਾਂ ਕੁੱਟ ਕੇ ਫਿਰ ਜਿਹੜੇ ਛੁਹਾਰੇ ਦੇ ਵਿੱਚੋਂ ਪਾ ਦੇਣੀ ਹੈ, ਜਿੱਥੇ ਤੁਸੀਂ ਬੀਜ ਕੱਢਿਆ ਉਨੀ ਕੁ ਪੈ ਜਾਊਗੀ ਉਹਦੇ ਵਿੱਚ। ਉਹਦੇ ਉੱਤੇ ਫਿਰ ਆਟਾ ਲਪੇਟ ਕੇ ਤੁਸੀਂ ਛੁਹਾਰੇ ਦੇ ਉੱਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਬਣਾ ਕੇ ਰੱਖ ਲਓ, 5-7 ਛੁਹਾਰੇ, 7 ਛੁਹਾਰੇ ਇੱਕ ਵਾਰੀ ਉਹ ਬਣਾ ਕੇ ਰੱਖ ਲਓ ਇਕੱਲੇ ਦੀ ਬਜਾਏ। ਉਹ ਤੁਸੀਂ ਆਪਣੇ ਫਿਰ ਜ਼ਿਆਦਾ ਉੱਪਰ ਤੇ ਆਟਾ ਲਾਲ ਜਿਹਾ ਹੋ ਗਿਆ ਪੂਰਾ, ਉਹ ਜਿਸ ਤਰ੍ਹਾਂ ਆਪਾਂ ਅਵਨ 'ਚ ਰੱਖ ਦੇਣੇ ਹੈਗੇ। ਅਵਨ 'ਚ ਰੱਖ ਕੇ ਐਨ ਪੂਰਾ ਹੋ ਜਾਊਗਾ ਲਾਲ ਜਿਹਾ, ਜਿਸ ਤਰ੍ਹਾਂ ਆਪਣੇ ਪੀਜ਼ਾ ਬਣਾਉਂਦੇ ਆਪਾਂ ਉਸ ਤਰ੍ਹਾਂ ਰੱਖ ਦਿਓ। 5-10 ਛੁਹਾਰੇ ਪਾ ਕੇ ਇਕੱਠੇ, ਉਹ ਜਦ ਐਨ ਉੱਪਰ ਤੇ ਰੜ ਜੇ ਗਿਆ ਉਹ ਆਟਾ, ਤਾਂ ਤੁਸੀਂ ਉਹਨੂੰ ਕੱਢ ਲੈਣਾ ਹੈਗਾ ਵਿੱਚੋਂ। ਕੱਢ ਕੇ ਆਪਣੇ ਜਿਹੜਾ ਠੰਡਾ ਹੋ ਗਿਆ, ਇੱਕ ਭੰਨ ਕੇ ਆਹ ਛੁਹਾਰਾ ਰੋਜ਼ ਖਾਈ ਜਾਣਾ ਹੈਗਾ। ਇਹ ਵਾਸਤੇ ਵਧੀਆ ਚੀਜ਼ ਹੈਗੀ ਜੀ। 1 ਛੁਹਾਰਾ ਤੁਸੀਂ ਰੋਜ਼ ਖਾਈ ਜਾਣਾ, ਦਵਾਈ ਵਾਲਾ ਹੈ। ਅੱਗੇ ਜਿਹੜੇ ਕਹਿੰਦੇ ਸੀਗੇ ਗਠੀਆ ਹੋਇਆ ਵਾ ਹੈਗਾ, ਉਹ ਤਾਂ ਤੁਸੀਂ ਉਹਨੇ ਪੱਤਾ ਗੋਭੀ ਦਾ ਇਹਦਾ ਰਸ ਪੀਓ ਜੀ, ਪੱਤ ਗੋਭੀ ਦਾ ਰਸ ਪੀਓ। ਸੁਗੰਧ ਬਹੁਤ ਵਧੀਆ ਚੀਜ਼ ਹੈਗੀ। 1 ਚਮਚਾ ਤੁਸੀਂ ਸੁਗੰਧ ਦਾ ਖਾ ਲਓ, ਜਾਂ ਇਹਦੇ ਕੈਪਸੂਲ ਵੀ ਮਿਲ ਜਾਂਦੇ ਆ ਅਸ਼ਵਗੰਧਾ ਦੇ, ਉਹ ਤੁਸੀਂ ਆਪਣੇ ਲਈ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਖੀਰੇ ਦਾ ਜੂਸ ਵਧੀਆ ਰਹਿੰਦਾ ਹੈਗਾ ਜੀ, ਖੀਰੇ ਦਾ ਜੂਸ ਤੁਸੀਂ ਆਪਣੇ ਪੀਓ। ਫਿਰ ਸੁੰਡ ਦਾ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ ਅਥਾਈਟ ਵਾਸਤੇ। ਫਿਰ ਤੁਸੀਂ ਆਪਣੇ ਅਥਾਈਟਸ ਵਾਸਤੇ ਤੁਸੀਂ ਗਾਜਰਾਂ ਦਾ ਜੂਸ ਵਧੀਆ ਚੀਜ਼ ਹੈ ਜੀ, ਗਾਜਰਾਂ ਦਾ ਜੂਸ ਲੈ ਲਓ ਅਤੇ ਥੋੜ੍ਹਾ ਜਿਹਾ ਵਿੱਚੋਂ ਔਲਿਆਂ ਦਾ ਚੂਰਨ ਪਾ ਲਓ, ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਇਕੱਲਾ ਹੀ ਔਲਿਆਂ ਦਾ ਚੂਰਨ ਲੈ ਕੇ 1 ਚਮਚਾ ਸ਼ੱਕਰ ਜਾਂ ਗੁੜ ਲੈ ਕੇ ਉਹ ਤੁਸੀਂ ਖਾ ਲਓ। ਇਹ ਵੀ ਅਥਾਈਟਸ ਵਾਸਤੇ ਵਧੀਆ ਚੀਜ਼ ਰਹਿੰਦਾ ਜੀ। ਅਥਾਈਟਸ ਵਾਸਤੇ ਹੋਰ ਵਧੀਆ ਇਲਾਜ ਹੈਗਾ ਜੀ ਕਲੌਂਜੀ, ਮੇਥੀ, ਅਜਵਾਇਣ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦੇ ਤੁਸੀਂ 1 ਚਮਚਾ ਆਪਣੇ ਰੋਜ਼ ਲੈ ਲਿਆ ਕਰੋ। ਜਿਹੜਾ ਅਥਾਈਟਸ ਹੈ ਗਠੀਆ ਸੇਮ ਚੀਜ਼ ਹੈ ਜੀ। ਫਿਰ ਜੋੜਾਂ ਦੇ ਦਰਦ ਵਾਸਤੇ ਹੈਗਾ ਨਾਗਰ ਮੋਥਾ ਲੈਣਾ ਹੈਗਾ, ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਆਪਣੇ ਸਟੋਰਾਂ 'ਚ। ਜੇ ਕੋਈ ਇੰਡੀਆ ਭਾਈ ਹੈਗਾ ਤਾਂ ਉਹਨੂੰ ਡੇਲਾ ਘਾਸ ਕਹਿੰਦੇ ਹੈਗੇ। ਨਾਗਰ ਮੋਥਾ 50 ਗ੍ਰਾਮ, ਸੁੰਡ 50 ਗ੍ਰਾਮ, ਇਹ ਤੁਸੀਂ ਆਪਣੇ 1 ਚਮਚਾ 2 ਬਰਾਬਰ ਲੈਣੀਆਂ, ਮਿਕਸ ਕਰਨੀਆਂ ਹੈਗੀਆਂ। 1 ਚਮਚਾ ਇਹਦਾ ਤੇ 1 ਚਮਚਾ ਤੁਸੀਂ ਸ਼ਹਿਦ ਦਾ, ਇਹ ਮਿਕਸ ਕਰਕੇ ਆਪਣੇ ਖਾ ਲਿਆ ਕਰੋ। ਜੇ ਨਹੀਂ ਸ਼ੂਗਰ ਹੈਗੀ ਤਾਂ ਤੁਸੀਂ ਕੋਸੇ ਪਾਣੀ ਨਾਲ ਲੈ ਸਕਦੇ। ਜੇ ਨਹੀਂ ਕੋਈ ਸ਼ਹਿਦ ਲੈ ਕੇ ਹੀ ਕਰਦਾ, ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਲਓ। ਫਿਰ ਯੋਗਰਾਜ ਗੂਗਲ ਦੀਆਂ ਵਧੀਆ ਰਹਿੰਦਾ ਜੀ, ਇਹਦੇ ਵਿੱਚੋਂ ਯੋਗਰਾਜ ਗੂਗਲ ਤੁਸੀਂ ਆਪਣੇ ਯੂਜ਼ ਕਰ ਸਕਦੇ ਇਹਦੇ ਵਿੱਚੋਂ। ਫਿਰ ਗ੍ਰੀਨ ਟੀ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਤੁਸੀਂ ਆਪਣੇ ਐਲੋਵੀਰਾ 2 ਇੰਚ ਦਾ ਟੁਕੜਾ ਤੁਸੀਂ ਗੁੱਦਾ ਜਿਹਾ ਲੈ ਲਓ, ਘੀ ਦੇ ਵਿੱਚੋਂ ਭੁੰਨ ਕੇ
ਥੋੜ੍ਹਾ ਜਿਹਾ ਕਾਲਾ ਨੂਣ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਰੋਜ਼। ਫਿਰ 10 ਮੂਲ ਦਾ ਕਾੜਾ ਵੀ ਵਧੀਆ ਚੀਜ਼ ਹੈ। 10 ਮੂਲ ਦਾ ਕਾੜਾ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਹਰੜਾਂ ਦਾ ਚੂਰਨ ਲੈ ਲੈਣਾ ਹੈਗਾ 1 ਚਮਚਾ, ਤੇ ਵਿੱਚੋਂ 2 ਚਮਚੇ ਅਰੰਡੀ ਦਾ ਤੇਲ, ਇਹ ਮਿਕਸ ਕਰਕੇ ਇਹ ਖਾ ਲਓ। ਉੱਪਰ ਤੇ ਆਪਣੇ ਗਰਮ ਦੁੱਧ ਜਾਂ ਗਰਮ ਚਾਹ ਜਾਂ ਗਰਮ ਪਾਣੀ ਇਹ ਤੁਸੀਂ ਪੀ ਲਓ। ਅਥਰਾਈਟਿਸ ਜਾਂ ਗਠੀਆ ਜਿਹਨਾਂ ਨੂੰ ਹੈਗਾ, ਕਬਜੀ ਨਹੀਂ ਹੋਣੀ ਚਾਹੀਦੀ। ਕਬਜੀ ਖੋਲ ਦੇਵੇਂ ਤਾਂ ਅੱਧਾ ਗਠੀਆ ਤਾਂ ਐਵੇਂ ਹਟ ਜਾਂਦਾ ਹੈਗਾ ਇਹਦੇ ਨਾਲ ਜੀ। ਥੈਂਕ ਯੂ ਜਗਵੀਰ ਜੀ, ਮਿਹਰਬਾਨੀ ਓਕੇ ਜੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਿਹਤ ਸੰਭਾਲ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਹ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣ